ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚੋਂ ਆਉਣ ਵਾਲੀਆਂ ਖਬਰਾਂ ਦੱਸ ਰਹੀਆਂ ਹਨ ਕਿ ਸਿੱਖਾਂ ਦੀ ਇੱਕ ਹੋਰ ਨਸਲਕੁਸ਼ੀ ਦਾ ਮੂਡ ਬਣਾਇਆ ਜਾ ਰਿਹਾ ਹੈ। एक अंदाज के मुताबिक इस वेले जिला गुरदासपुर, जिला फतेहगढ़ साहिब ਅਤੇ ਹੋਰ ਥਾਵਾਂ ਤੋਂ 20 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ। ਇਨ੍ਹਾਂ ਫੜੇ ਗਏ ਨੌਜਵਾਨਾਂ ਵਿੱਚੋਂ ਮਾਰਚ 2012 ਚ ਗੁਰਦਾਸਪੁਰ ਵਿੱਚ ਪੁਲਿਸ ਹੱਥੋਂ ਮਾਰੇ ਗਏ ਸ਼ਹੀਦ ਭਾਈ ਜਸਪਾਲ ਸਿੰਘ ਦੇ ਨੇੜਲੇ ਰਿਸ਼ਤੇਦਾਰ ਵੀ ਹਨ। ऐसा भी सुनने में आया है कि भाई जसपाल सिंह जी के परिवार ते दबाव पाया जा रहा है कि वह भाई जसपाल सिंह जी के केस में शामिल पुलिसियां के खिलाफ केस वापस लैन। इस तो इलावा अकाली दल वालों नरेंद्र मोदी नूं बिना शर्त हिमायत देना ਅਤੇ ਪੰਜਾਬ ਵਿੱਚ ਸਾਬਕਾ ਡੀਜੀਪੀ ਪ੍ਰਿਜ਼ਨ ਸ਼ਸ਼ੀਕਾਂਤ ਵੱਲੋਂ ਸ਼ੁਰੂ ਕੀਤੀ ਗਈ ਡਰੱਗਸ ਮੁਹਿੰਮ ਆਦਿ ਵਿਸ਼ਿਆਂ ਤੇ ਅੱਜ ਅਸੀਂ ਸਿੱਖ ਸਿਆਸਤ ਨਿਊਜ਼ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜੀ ਨਾਲ ਗੱਲਬਾਤ ਕਰ ਰਹੇ ਹਾਂ। ਇਹਨਾਂ ਨੇ ਕਾਨੂੰਨ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ ਤੇ ਲੰਮਾ ਵਕਤ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਨ ਤੇ ਹੁਣ ਸਾਡੇ ਨਾਲ ਪਟਿਆਲਾ ਤੋਂ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਪਰਮਜੀਤ ਸਿੰਘ ਗਾਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਰੇ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਭ ਤੋਂ ਪਹਿਲਾਂ ਵੀਰ ਜੀ ਅਸੀਂ ਜਾਣਨਾ ਚਾਹਾਂਗੇ ਪੰਜਾਬ ਵਿੱਚ ਜਿਹੜੀ ਸਿੱਖ ਨੌਜਵਾਨਾਂ ਦੀ ਹੋ ਰਹੀ ਫੜੋ-ਫੜੀ ਸੰਬੰਧੀ ਸਾਡੇ ਦਰਸ਼ਕਾਂ ਨੂੰ ਜਰਾ ਵੇਰਵੇ ਦੇ ਨਾਲ ਦੱਸੋ। ਦੇਖੋ, ਇਸ ਸੰਬੰਧੀ ਪਹਿਲੀ ਜਿਹੜੀ ਜਾਣਕਾਰੀ ਆ ਉਹ ਤਾਂ ਵੈਸੇ ਛਿਟਪੁਟ ਪੱਧਰ ਦੇ ਉੱਪਰ ਤਾਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਕੋਈ ਨਾ ਕੋਈ ਗ੍ਰਿਫਤਾਰੀ ਜਿਹੜੀ ਹੈ ਸਿੱਖ ਹਲਕਿਆਂ ਨਾਲ ਸੰਬੰਧਿਤ ਨੌਜਵਾਨਾਂ ਦੀ ਉਹਦਾ ਸਿਲਸਿਲਾ ਪੰਜਾਬ ਦੇ ਵਿੱਚ ਚੱਲਦਾ ਹੀ ਰਹਿੰਦਾ ਜੀ। ਪਰ ਹੁਣ ਇਹ ਜਿਹੜੀਆਂ ਗ੍ਰਿਫਤਾਰੀਆਂ ਬਹੁਤ ਜ਼ਿਆਦਾ ਵਿਆਪਕ ਪੱਧਰ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਹੋਈਆਂ। ਇੱਕ ਅੰਦਾਜ਼ੇ ਮੁਤਾਬਕ ਜੋ ਅਖਬਾਰੀ ਹਵਾਲਿਆਂ ਦੇ ਨਾਲ ਇਹਨਾਂ ਨੇ ਅਜੇ ਤੱਕ ਗ੍ਰਿਫਤਾਰੀਆਂ ਨਸ਼ਰ ਕੀਤੀਆਂ ਨੇ ਉਹਨਾਂ ਦੀ ਗਿਣਤੀ ਤਕਰੀਬਨ 19 ਬਣਦੀ ਹੈ। ਕਿ 19 ਦੇ ਕਰੀਬ ਗ੍ਰਿਫਤਾਰੀਆਂ ਇਹ ਦਿਖਾ ਚੁੱਕੇ ਨੇ ਵੱਖ-ਵੱਖ ਸਮੇਂ ਦੇ ਉੱਪਰ ਪਿਛਲੇ ਤਕਰੀਬਨ 2 ਹਫ਼ਤੇ ਦੇ ਦੌਰਾਨ। ਹਾਂਜੀ। ਔਰ ਇਹ ਸਾਰੀ ਜਿਹੜੀ ਮੁਹਿੰਮ ਆ ਇਹ 6 ਸਤੰਬਰ ਨੂੰ ਇਹਦਾ ਖੁਲਾਸਾ ਹੋਇਆ ਜਦੋਂ ਕਿ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਚੌਹਾਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੇ ਦੱਸਿਆ ਕਿ ਤਕਰੀਬਨ 7 ਨੌਜਵਾਨ ਜਿਨ੍ਹਾਂ ਵਿੱਚੋਂ ਫਤਿਹਗੜ੍ਹ ਸਾਹਿਬ ਤਰਨਤਾਰਨ ਦੇ ਨਾਲ ਸੰਬੰਧਿਤ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਔਰ ਜ਼ਿਆਦਾਤਰ ਉਹਨਾਂ ਦੀ ਜਿਹੜੀ ਉਮਰ ਹੈ ਉਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ 20 ਸਾਲ ਤੋਂ 30 ਸਾਲ ਜਾਂ 35 ਸਾਲ ਦੇ ਦਰਮਿਆਨ ਦੀ ਹੈ। ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰੀਆਂ ਉਹਨਾਂ ਦੀਆਂ ਦਿਖਾਈਆਂ ਔਰ ਇਹ ਗੱਲ ਕਹੀ ਕਿ ਇਹ ਵਿਅਕਤੀ ਫੇਸਬੁੱਕ ਦੇ ਰਾਹੀਂ ਇੱਕ ਦੂਸਰੇ ਦੇ ਕੰਟੈਕਟ ਦੇ ਵਿੱਚ ਸੀਗੇ ਔਰ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਹਮਲੇ ਕਰਨ ਦੀ ਸਾਜ਼ਿਸ਼ ਸੀਗੀ। ਰਾਜਸੀ ਨੇਤਾਵਾਂ ਨੂੰ ਜਾਂ ਸ਼ਿਵ ਸੈਨਾ ਦਾ ਖਾਸ ਕਰਕੇ ਜ਼ਿਕਰ ਕੀਤਾ ਗਿਆ ਕਿ ਸ਼ਿਵ ਸੈਨਾ ਦੇ ਆਗੂਆਂ ਨੂੰ ਬਹੁਤ ਜ਼ਿਆਦਾ ਇਹਨਾਂ ਤੋਂ ਖਤਰਾ ਸੀਗਾ ਤੇ ਇਹ ਬਹੁਤ ਵੱਡੀ ਪ੍ਰਾਪਤੀ ਆ ਪੰਜਾਬ ਦੇ ਵਿੱਚ ਜੋ ਮਿਲੀਟੈਂਸੀ ਦਾ ਉਭਾਰ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦਾਅਵਾ ਕੀਤਾ ਗਿਆ। ਜਿੱਥੋਂ ਤੱਕ ਮਤਲਬ ਆਪਾਂ ਇਸ ਦਾਅਵੇ ਦੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਦਾ ਉਭਾਰ ਜਾਂ ਹੋਰ ਉਸ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਬੀਤੇ ਸਮੇਂ ਦੇ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਤੇ ਕਾਫੀ ਸਾਰੇ ਪੋਲੀਟੀਕਲ ਆਗੂ ਜਿਸ ਤਰ੍ਹਾਂ ਭਾਈ ਦਲਜੀਤ ਸਿੰਘ, ਭਾਈ ਕੁਲਬੀਰ ਸਿੰਘ ਬੜਾ ਪਿੰਡ ਜਾਂ ਉਹਨਾਂ ਦੇ ਸਾਥੀ ਭਾਈ ਮਨਜੀਤ ਸਿੰਘ ਹੋਣੀ ਉਹਨਾਂ ਨੂੰ ਵੀ ਪਿਛਲੇ ਸਮੇਂ ਦੌਰਾਨ ਇਹਨਾਂ ਦੋਸ਼ਾਂ ਦੇ ਤਹਿਤ ਹੀ ਗ੍ਰਿਫਤਾਰ ਕੀਤਾ ਜਾਂਦਾ ਰਿਹਾ। ਪਰ ਜਦੋਂ ਉਹ ਮਾਮਲੇ ਅਦਾਲਤ ਦੇ ਵਿੱਚ ਜਾਂਦੇ ਨੇ ਉੱਥੇ ਪੁਲਿਸ ਦੇ ਕੋਲ ਕੋਈ ਵੀ ਸਬੂਤ ਜਿਹੜਾ ਉਹ ਨਹੀਂ ਹੁੰਦਾ ਕਿਉਂਕਿ ਜਿਹੜੀ ਜਿੰਨੀ ਵੀ ਇਹ ਧਰਪਕੜ ਹੈਗੀ ਆ ਉਹ ਜ਼ਿਆਦਾਤਰ ਇਹਦੇ ਪਿੱਛੇ ਪੋਲੀਟੀਕਲ ਮੋਟਿਵ ਜਿਹੜੇ ਨੇ ਉਹਨਾਂ ਨੂੰ ਸਰ ਕਰਨ ਦੇ ਲਈ ਇਹ ਕਰ ਲੈਂਦੇ ਨੇ। ਔਰ ਬਹੁਤਾ ਮਾਮਲਾ ਜਿਹੜਾ ਮੈਂ ਸਿਆਸੀ ਆਗੂਆਂ ਦੇ ਸੰਬੰਧੀ ਇਹ ਕਹਿ ਸਕਦਾ ਕਿ ਉਹਨਾਂ ਨੂੰ ਜਨਤਕ ਖੇਤਰ ਤੋਂ ਬਾਹਰ ਰੱਖਣ ਦੇ ਲਈ ਇਹ ਕਰ ਲੈਂਦੇ ਆ। ਪਰ ਇਸ ਮਾਮਲੇ ਦੇ ਵਿੱਚ ਗੱਲ ਸਿਰਫ ਉਹਨਾਂ ਗ੍ਰਿਫਤਾਰੀਆਂ ਦੇ ਨਾਲ ਹੀ ਨਹੀਂ ਰੁਕੀ। ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫੇਰ ਉਹਨਾਂ ਨੇ 6 ਗ੍ਰਿਫਤਾਰੀਆਂ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ ਪੁਲਿਸ ਨੇ ਉਹ 11 ਸਤੰਬਰ ਨੂੰ ਦਿਖਾਈਆਂ ਔਰ ਉਸ ਤੋਂ ਬਾਅਦ ਦੇ ਵਿੱਚ ਬਰਨਾਲਾ ਪੁਲਿਸ ਨੇ ਇੱਕ ਸੁਰਿੰਦਰ ਸਿੰਘ ਠੀਕਰੀ ਵਾਲਾ ਨੌਜਵਾਨ ਉਹਨੂੰ ਗ੍ਰਿਫਤਾਰ ਕੀਤਾ। ਇਹ ਗੱਲ ਹੈਗੀ ਜੀ 13 ਸਤੰਬਰ ਦੀ। ਉਸ ਤੋਂ ਬਾਅਦ 15 ਸਤੰਬਰ ਨੂੰ ਫੇਰ ਗੁਰਦਾਸਪੁਰ ਪੁਲਿਸ ਨੇ 3 ਵਿਅਕਤੀ ਜਿਹੜੇ ਆ ਉਹਨਾਂ ਨੂੰ ਕਿਹਾ ਕਿ ਇਹ KLF ਦੇ ਨਾਲ ਸੰਬੰਧਿਤ ਨੇ ਔਰ ਉਹਨਾਂ ਦੀ ਗ੍ਰਿਫਤਾਰੀ ਦਿਖਾਈ, ਉਹਨਾਂ ਦੇ ਕੋਲੋਂ ਹਥਿਆਰਾਂ ਦੀ ਬਰਾਮਦਗੀ ਵਗੈਰਾ ਦਿਖਾਈ। ਪਰ ਹੁਣ ਇਸ 15 ਸਤੰਬਰ ਨੂੰ ਜਿਹੜੀਆਂ ਗ੍ਰਿਫਤਾਰੀਆਂ ਦਿਖਾਈਆਂ ਗਈਆਂ ਇਹਨਾਂ ਦੇ ਸੰਬੰਧੀ ਇੱਕ ਬਿਲਕੁਲ ਵੱਖਰਾ ਨਜ਼ਰੀਆ ਜਿਹੜਾ ਆ ਉਹ ਪਿੰਡ ਵਾਸੀਆਂ ਦੇ ਵੱਲੋਂ ਔਰ ਖਾਸ ਤੌਰ ਦੇ ਉੱਪਰ ਜਿਹੜਾ ਨੌਜਵਾਨ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਪਰਿਵਾਰ ਦੇ ਵੱਲੋਂ ਇਹ ਗੱਲ ਸਾਹਮਣੇ ਆਈ ਹੈ ਕਿ
ਸਾਰੇ ਪਰਿਵਾਰ ਨੇ ਉਹਨਾਂ ਦੇ ਨੇ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਕਿ ਉਹਨੂੰ ਸੁੱਤੇ ਪਏ ਨੂੰ ਘਰੋਂ ਫੜ ਕੇ ਲਿਜਾਇਆ ਗਿਆ ਜੀ। ਔਰ ਉਸ ਤੋਂ ਬਾਅਦ ਦੇ ਵਿੱਚ ਉਹਦੇ ਉੱਪਰ ਹਥਿਆਰ ਜਿਹੜੇ ਨੇ ਉਹ ਪਲਾਂਟ ਕਰਕੇ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਦਿਖਾ ਦਿੱਤੀ ਗਈ ਔਰ ਬਕਾਇਦਾ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਉਹ ਨਸ਼ਰ ਹੋਈਆਂ। ਇੱਕ ਬੜੀ ਵੱਡੀ ਪੱਧਰ ਦੇ ਉੱਪਰ ਉਹਨਾਂ ਨੇ ਪੁਲਿਸ ਦੇ ਇਸ ਸਮੁੱਚੀ ਕਾਰਵਾਈ ਨੂੰ ਜਿਹੜੀ ਆ ਉਹ ਚੁਣੌਤੀ ਦਿੱਤੀ ਹੈ ਜੀ। ਉਸ ਤੋਂ ਇਲਾਵਾ ਕੁਝ ਇੱਕ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ 5 ਗ੍ਰਿਫਤਾਰੀਆਂ ਫਤਿਹਗੜ੍ਹ ਸਾਹਿਬ ਪੁਲਿਸ ਨੇ 16 ਸਤੰਬਰ ਨੂੰ ਦਿਖਾਈਆਂ। ਹਾਂਜੀ। ਇਸ ਤਰ੍ਹਾਂ ਕਰਕੇ ਕੁੱਲ 19 ਨੌਜਵਾਨ ਜਿਹੜੇ ਨੇ ਉਹ ਹੁਣ ਤੱਕ ਇਹਨਾਂ ਨੇ ਦਿਖਾਏ ਆ ਕਿ ਅਸੀਂ ਗ੍ਰਿਫਤਾਰ ਕਰ ਲਏ ਆ ਔਰ ਜੋ ਇੱਕ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਵਰਕਿੰਗ ਪੈਟਰਨ ਆ ਉਹਦੇ ਮੁਤਾਬਕ ਇਹ ਤਕਰੀਬਨ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਉਦੋਂ ਸ਼ੁਰੂ ਕਰਦੇ ਆ ਜਦੋਂ ਇਹਨਾਂ ਨੇ ਉਸ ਦੀ ਗ੍ਰਿਫਤਾਰੀ ਨੂੰ ਜਨਤਕ ਕਰਨਾ ਹੁੰਦਾ ਜਾਂ ਉਹਨਾਂ ਹਾਲਾਤਾਂ ਦੇ ਵਿੱਚ ਹੀ ਗ੍ਰਿਫਤਾਰੀ ਜਿਹੜੀ ਆ ਉਹ ਮੌਕੇ ਦੇ ਉੱਪਰ ਦਿਖਾ ਦਿੱਤੀ ਜਾਂਦੀ ਜਿੱਥੇ ਗੱਲ ਇਹਨਾਂ ਨੂੰ ਲੱਗੇ ਕਿ ਸਾਡੇ ਕੰਟਰੋਲ ਤੋਂ ਬਾਹਰ ਚਲੀ ਜਾਣੀ ਹੈ, ਗੱਲ ਬਹੁਤ ਜ਼ਿਆਦਾ ਲੀਕ ਹੋ ਚੁੱਕੀ ਹੈ। ਸੋ ਇਹ ਵੀ ਖਦਸ਼ਾ ਜਿਹੜਾ ਆ ਉਹ ਲਗਾਤਾਰ ਬਣਿਆ ਹੋਇਆ ਕਿ ਹੋ ਸਕਦਾ ਕਿ ਹੋਰ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਹੋਣ। ਹਾਲਾਂਕਿ ਇਸ ਸੰਬੰਧੀ ਕੋਈ ਵੀ ਹਾਲ ਦੀ ਘੜੀ ਤੱਕ ਖਬਰ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਪਰ ਜੋ ਪੰਜਾਬ ਪੁਲਿਸ ਦਾ ਵਰਕਿੰਗ ਪੈਟਰਨ ਆ ਉਹਦੇ ਤੋਂ ਇਹ ਖਦਸ਼ਾ ਜਿਹੜਾ ਆ ਉਹ ਲਗਾਤਾਰ ਬਰਕਰਾਰ ਹੈ ਔਰ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਨੌਜਵਾਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਪੁਲਿਸ ਦੇ ਵੱਲੋਂ ਨਸ਼ਰ ਕੀਤੀਆਂ ਜਾਣ। ਜਿੱਥੋਂ ਤੱਕ ਇਹਦੇ ਪਿੱਛੇ ਰੀਜ਼ਨ ਦੀ ਗੱਲ ਹੈ ਉਹ ਤਾਂ ਦੇਖੋ ਸੁਖਜਿੰਦਰ ਸਿੰਘ ਹੋਣਾ ਦੀ ਗ੍ਰਿਫਤਾਰੀ ਨੇ ਕਾਫੀ ਹੱਦ ਤੱਕ ਇਹ ਗੱਲ ਸਪਸ਼ਟ ਕੀਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਜ਼ਿਕਰ ਕੀਤਾ ਕਿ ਭਾਈ ਜਸਪਾਲ ਸਿੰਘ ਨੂੰ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਪੁਲਿਸ ਦੇ ਵੱਲੋਂ ਚਲਾਈ ਗਈ ਗੋਲੀ ਉਹਨਾਂ ਨੂੰ ਲੱਗੀ ਔਰ ਉਹਨਾਂ ਦੀ ਸ਼ਹਾਦਤ ਹੋਈ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਪੰਜਾਬ ਪੁਲਿਸ ਨੇ ਜਿਹੜੀ ਆਪ ਦੀ ਅੰਨੀ ਕਾਣੀ ਜੀ ਤਫਤੀਸ਼ ਕੀਤੀ ਹੈ ਉਹਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ SLR ਔਰ AK-47 ਦੀ ਜਿਹੜੀ ਵਰਤੋਂ ਹੈ ਉਹ ਹੋਈ ਹੈ। AK-47 ਦੀ ਗੋਲੀ ਜਿਹੜੀ ਹੈ ਉਹ ਲੱਗੀ ਔਰ ਜੇਕਰ ਅਸੀਂ ਇਸ ਪਾਰਟੀਕੂਲਰ ਹਥਿਆਰ ਦੀ ਵਰਤੋਂ ਬਾਰੇ ਗੱਲ ਕਰੀਏ ਤਾਂ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਪੀਸਫੁਲ ਹੈ ਜਾਂ ਪੀਸਫੁਲ ਨਾ ਵੀ ਹੋਵੇ ਵਾਇਲੈਂਟ ਵੀ ਹੈ ਕੀ ਉੱਥੇ AK-47 ਵਰਗੇ ਹਥਿਆਰ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਔਰ ਜੇਕਰ ਅਸੀਂ ਪੰਜਾਬ ਦੇ ਸਾਬਕਾ DGP ਜੂਲੀਓ ਰਿਬੇਰੋ ਦੀ ਗੱਲ ਕਰੀਏ ਤਾਂ ਆਪਣੀ ਕਿਤਾਬ ਬੁਲੇਟ ਫॉर ਬੁਲੇਟ ਦੇ ਵਿੱਚ ਇਹ ਗੱਲ ਲਿਖਦਾ ਸਪਸ਼ਟ ਰੂਪ ਦੇ ਵਿੱਚ ਕਿ ਜਿਹੜੀ AK-47 ਆ ਇਹ ਉਹਦੇ ਮੁਤਾਬਕ ਇਹ ਅੱਤਵਾਦੀਆਂ ਦਾ ਇੱਕ ਫੇਵਰੇਟ ਹਥਿਆਰ ਆ ਉਹ ਇਸ ਕਰਕੇ ਕਿਉਂਕਿ ਇਹਨਾਂ ਨੇ ਮਾਸ ਕਿਲਿੰਗ ਕਰਨੀਆਂ ਹੁੰਦੀਆਂ ਇਹਨਾਂ ਦਾ ਕੋਈ ਟਾਰਗੇਟ ਤਾਂ ਹੁੰਦਾ ਨਹੀਂ ਤਾਂ ਉਹ ਕਹਿੰਦਾ ਵੀ ਇਹ ਹਥਿਆਰ ਇਸ ਤਰ੍ਹਾਂ ਬਣਾਇਆ ਗਿਆ ਕਿ ਇਹਦੀ ਪਹਿਲੀ ਗੋਲੀ ਜਿਹੜੀ ਆ ਟਾਰਗੇਟ ਵੱਲ ਜਾਂਦੀ ਹੈ ਤੇ ਬਾਕੀ ਆਸੇ-ਪਾਸੇ ਸਪਰੇਅ ਕਰ ਦਿੰਦਾ। ਹੁਣ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੇਕਰ ਉਹੀ ਹਥਿਆਰ ਪੰਜਾਬ ਪੁਲਿਸ ਇੱਕ ਡੈਮੋਨਸਟ੍ਰੇਟਰਸ ਦੇ ਖਿਲਾਫ ਜਾਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਵਰਤ ਰਹੀ ਹੈ ਉੱਥੇ ਪੰਜਾਬ ਪੁਲਿਸ ਦਾ ਕੀ ਮੰਤਵ ਕੱਢਿਆ ਜਾਣਾ ਚਾਹੀਦਾ। ਇਹ ਗੱਲ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਹਥਿਆਰ ਦੀ ਵਰਤੋਂ ਜਾਂ SLR ਦੀ ਵਰਤੋਂ ਇਹੋ ਜਿਹੇ ਮਾਰੂ ਹਥਿਆਰਾਂ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਔਰ ਪੰਜਾਬ ਪੁਲਿਸ ਦੇ ਕੋਲ ਪੰਜਾਬ ਗਵਰਨਮੈਂਟ ਦੇ ਕੋਲ ਇਹਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਸਪਸ਼ਟ ਹੈ ਬੀਤੀ 2 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਉਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਨੂੰ ਤੇ DGP ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ। 10 ਸਤੰਬਰ ਨੂੰ ਦੁਬਾਰਾ ਸੁਣਵਾਈ ਸੀ, ਨਾ ਉਹ ਪੇਸ਼ ਹੋ ਸਕੇ ਹੈ ਨਾ ਉਹ ਕੋਈ ਜਵਾਬ ਫਾਈਲ ਕਰ ਸਕੇ ਹੈ ਔਰ ਹੁਣ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਥੋੜੀ ਖਿਚਾਈ ਵੀ ਉਸ ਦਿਨ ਕੀਤੀ ਗਈ ਔਰ ਕਿਹਾ ਗਿਆ ਉਹਨਾਂ ਨੂੰ ਸੰਮਨ ਜਾਰੀ ਹੋਏ ਕਿ ਤੁਸੀਂ ਨਿੱਜੀ ਤੌਰ ਦੇ ਉੱਪਰ ਕੋਰਟ ਦੇ ਵਿੱਚ ਪੇਸ਼ ਹੋਵੋ ਔਰ ਇਹ ਦੱਸੋ ਕਿ ਤੁਸੀਂ ਜਸਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਿਹੜਾ ਬਣਦਾ ਜਵਾਬ ਸੀ ਉਹ ਹਾਈ ਕੋਰਟ ਨੂੰ ਕਿਉਂ ਨਹੀਂ ਫਾਈਲ ਕੀਤਾ। ਸੋ ਆਮ ਇਹ ਮੰਨਿਆ ਜਾ ਰਿਹਾ ਕਿ ਉਸੇ ਸਾਰੇ ਕਾਸੇ ਦੇ ਮੱਦੇ ਨਜ਼ਰ ਹੀ ਇਹ ਗ੍ਰਿਫਤਾਰੀਆਂ ਜਿਹੜੀਆਂ ਨੇ ਇਹ ਸ਼ੁਰੂ ਕੀਤੀਆਂ ਗਈਆਂ ਔਰ ਖਾਸ ਤੌਰ ਦੇ ਉੱਪਰ ਭਾਈ ਸੁਖਜਿੰਦਰ ਸਿੰਘ ਨੂੰ ਜਿਸ ਤਰ੍ਹਾਂ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਪਰਿਵਾਰ ਦੇ ਵੱਲੋਂ ਇਹ ਸਾਰਾ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ ਕਿ ਲਗਾਤਾਰ ਉਹਨਾਂ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਡੇ ਐਂਡ ਨਾਈਟ ਦੇ ਵੱਲੋਂ ਉਹ ਵਿਜ਼ੂਅਲ ਵੀ ਸਰਦਾਰ ਜਸਪਾਲ ਸਿੰਘ ਉਹਨਾਂ ਦੇ ਪਿਤਾ ਜੀ ਦੀ ਨਸ਼ਰ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਉਹਨਾਂ ਦੇ ਉੱਪਰ ਲਗਾਤਾਰ ਦਬਾਅ ਪਾਇਆ ਜਾ ਰਿਹਾ ਕੇਸ ਵਾਪਸ ਲੈਣ ਦੇ ਲਈ ਔਰ ਇਸੇ ਦੇ ਮੱਦੇ ਨਜ਼ਰ ਹੀ ਉਹਨਾਂ ਨੇ ਕਿਹਾ ਕਿ ਸੁਖਜਿੰਦਰ ਸਿੰਘ ਦੀ ਗ੍ਰਿਫਤਾਰੀ ਜਿਹੜੀ ਹੈ ਔਰ ਬਾਕੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਸੋ ਇਸ ਤਰ੍ਹਾਂ ਹੀ ਸਿੱਖ ਹਲਕਿਆਂ ਦੇ ਵਿੱਚੋਂ ਵੀ ਹੁਣ ਇਹ ਗੱਲ ਜਿਹੜੀ ਆ ਉੱਭਰ ਕੇ ਸਾਹਮਣੇ ਆਉਣੀ ਸ਼ੁਰੂ ਹੋਈ ਹੈ। ਬੀਤੇ ਦਿਨ ਸਿੱਖ ਸਿਆਸਤ ਨੂੰ ਵੀ
ਇੱਕ ਲਿਖਤੀ ਜਿਹੜਾ ਬਿਆਨ ਹੈ ਉਹ ਦਲ ਖਾਲਸਾ ਦਾ ਮਿਲਿਆ ਔਰ ਉਹਨਾਂ ਨੇ ਵੀ ਇਸ ਨੂੰ ਇਸੇ ਨੁਕਤੇ ਤੋਂ ਹੀ ਇਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਇਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਕਨਸਪੀਰੇਸੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ। ਔਰ ਜਿੱਥੋਂ ਤੱਕ ਪੁਲਿਸ ਦੇ ਦਾਅਵਿਆਂ ਦੀ ਗੱਲ ਹੈ ਉਹ ਹੁਣ ਕਿੰਨੇ ਸੱਚੇ ਨੇ ਜਾਂ ਕਿਵੇਂ ਹੈ ਇਹਦਾ ਜਿਹੜਾ ਭਾਂਡਾ ਆ ਉਹ ਤਾਂ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਕਿ ਉਹ ਅਦਾਲਤ ਦੇ ਵਿੱਚ ਜਾ ਕੇ ਸਾਰੀ ਗੱਲ ਜਿਹੜੀ ਆ ਉਹ ਸਪਸ਼ਟ ਹੋ ਜਾਣੀ ਹੈ। ਪਰ ਸਟਿਲ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਕੰਸਰਨ ਦੀ ਗੱਲ ਹੈ ਕਿ ਇੰਨੀ ਵੱਡੀ ਪੱਧਰ ਦੇ ਉੱਪਰ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਔਰ ਇਹਨਾਂ ਦੋਸ਼ਾਂ ਦੇ ਤਹਿਤ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੀਤੀਆਂ ਜਾਣੀਆਂ ਔਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਉਹਨਾਂ ਦੇ ਉੱਪਰ ਉੱਠ ਰਹੇ ਨੇ। ਸੋ ਇਹ ਸਾਰਿਆਂ ਦੇ ਵਾਸਤੇ ਨੌਜਵਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ ਵੀਰ ਜੀ, ਇਸ ਤਰ੍ਹਾਂ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਝੂਠੇ ਪੁਲਿਸ ਮੁਕਾਬਲੇ 'ਚ ਪਾਏ। ਦੂਸਰੇ ਪਾਸੇ ਡਰੱਗਸ ਦੇ ਨਾਲ ਵੀ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਜਿਸ ਤਰ੍ਹਾਂ ਅਸੀਂ ਜਾਣਦੇ ਕਿ ਪੰਜਾਬ ਦੇ ਵਿੱਚ ਡਰੱਗਸ ਦਾ ਕਿੰਨਾ ਬੋਲਬਾਲਾ ਹੈ। ਇਸ ਦੇ ਵੇਰਵੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਸੰਬੰਧੀ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆ ਰਹੇ ਹਨ। ਈਵਨ ਸਾਬਕਾ ਡੀਜੀਪੀ ਪ੍ਰਿਜ਼ਨ ਸ਼ਸ਼ੀ ਕਾਂਤ ਜੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ 60,000 ਕਰੋੜ ਰੁਪਏ ਦੀ ਡਰੱਗਸ ਸਪਲਾਈ ਐਨੂਅਲੀ ਹੁੰਦੀ ਹੈ ਜੋ ਕਿ ਇਲੈਕਸ਼ਨ ਲਈ ਯੂਜ਼ ਕੀਤੀ ਜਾਂਦੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਨਸ਼ਾ ਤਾਂ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਫੈਲਿਆ ਔਰ ਇਹਦਾ ਜਿਹੜਾ ਫੈਲਣ ਦਾ ਕਾਰਨ ਹੈ ਉਹ ਪ੍ਰਸ਼ਾਸਨਿਕ, ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਵੀ ਆ ਜਾਂਦਾ ਔਰ ਪੁਲਿਸ ਪ੍ਰਸ਼ਾਸਨ ਵੀ ਆ ਜਾਂਦਾ ਔਰ ਸਿਆਸੀ ਮਿਲੀ ਭੁਗਤ ਜਿਹੜੀ ਹੈ ਇਹਦੇ ਨਾਲ ਹੀ ਹੋ ਰਿਹਾ। ਔਰ ਇਹ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਸਰਪ੍ਰਸਤੀ ਕਰ ਰਹੇ ਨੇ ਕਿ ਉਹਦੇ ਵਿੱਚ ਸ਼ਾਮਲ ਨੇ। ਔਰ ਇਹ ਗੱਲ ਜਿਹੜੀ ਆ ਉਹ ਪੰਜਾਬ ਦੇ ਸਾਬਕਾ ਡੀਜੀਪੀ ਵੱਲੋਂ ਵੀ, ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਪੱਖ ਦੇ ਉੱਪਰ ਕੰਮ ਬੀਤੇ ਸਮੇਂ ਦੇ ਦੌਰਾਨ ਕੀਤਾ, ਉਹਨਾਂ ਦੇ ਵੱਲੋਂ ਇਹ ਗੱਲ ਸਾਹਮਣੇ ਲਿਆਂਦੀ ਗਈ ਹੈ। ਹੁਣ ਜਿਹੜੀ ਫਿਕਰਮੰਦੀ ਵਾਲੀ ਗੱਲ ਆ ਉਹ ਇਹ ਹੈ ਕਿ ਇਹ ਇੰਨੀ ਜ਼ਿਆਦਾ ਮਾਰੂ ਪੱਧਰ ਦੇ ਉੱਪਰ ਇਹ ਨਸ਼ਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਵੱਧ ਚੁੱਕਾ ਕਿ ਬੀਤੇ ਦਿਨੀ ਇੱਕ ਬਹੁਤ ਹੈਰਾਨੀਜਨਕ ਵੇਰਵਾ ਸਾਹਮਣੇ ਆਇਆ ਕਿ ਬਲਾਚੌਰ ਦੇ ਇਲਾਕੇ ਦੇ ਕਰੀਬ ਇੱਕ ਪਿੰਡ ਦੇ ਵਿੱਚ 14 ਨੌਜਵਾਨ ਜਿਹੜੇ ਨੇ ਉਹ 1 ਸਾਲ ਦੇ ਵਿੱਚ ਨਸ਼ੇ ਦੇ ਕਰਕੇ ਉਹਨਾਂ ਦੀ ਮੌਤ ਹੋਈ ਹੈ। ਔਰ ਆਮ ਤੌਰ ਦੇ ਉੱਪਰ ਜੇ ਦੇਖਿਆ ਜਾਵੇ ਤਾਂ ਪੰਜਾਬ ਦਾ ਕੋਈ ਪਿੰਡ ਹੋਊਗਾ ਜਿੱਥੇ ਵੈਸੇ ਹੀ 14 ਮੌਤਾਂ ਜਿਹੜੀਆਂ ਨੇ ਉਹ 1 ਸਾਲ ਦੇ ਵਿੱਚ ਹੁੰਦੀਆਂ ਹੋਣ। ਔਰ ਜੇ ਅਸੀਂ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਦੇਖੋ, ਖਾੜਕੂ ਲਹਿਰ ਦੇ ਦੌਰਾਨ ਵੀ ਮੇਰੇ ਖਿਆਲ 'ਚ ਉਂਗਲਾਂ ਦੇ ਉੱਪਰ ਗਿਣੇ ਜਾਣ ਜੋਗੇ ਪਿੰਡ ਹੋਣਗੇ ਕਿ ਜਿਨ੍ਹਾਂ ਦੇ 14 ਨੌਜਵਾਨਾਂ ਦੀ ਸ਼ਹਾਦਤ ਜਾਂ ਉਹਨਾਂ ਦੀ ਮੌਤ ਜਿਹੜੀ ਆ ਉਹ 1 ਸਾਲ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚੋਂ ਉਸ 10 ਸਾਲ ਦੇ ਵਕਤ ਦੇ ਦੌਰਾਨ ਹੋਈ ਹੋਵੇ। ਅਸੀਂ ਬੜਾ ਵੱਡਾ ਘਾਣ ਸਮਝਦੇ ਹਾਂ ਕਿ ਜੋ ਬੀਤੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਵਾਪਰਿਆ ਉਹ ਬਹੁਤ ਵੱਡਾ ਘਾਣ ਸੀ, ਬਹੁਤ ਸਾਰੀਆਂ ਜਾਨਾਂ ਗਈਆਂ। ਪਰ ਇਹ ਗੱਲ ਵੀ ਹੈਰਾਨੀ ਕੋਲ ਹੈ ਕਿ ਅੱਜ ਜੋ ਹੋ ਰਿਹਾ ਉਹਦੇ ਤੋਂ ਵੀ ਵੱਡਾ ਘਾਣ ਹੈ। ਔਰ ਇਹਦੇ ਵਿੱਚ ਬਿਲਕੁਲ ਸਾਬਕਾ ਡੀਜੀਪੀ ਬੀਤੇ ਦਿਨੀ ਇੱਕ ਸੈਮੀਨਾਰ ਵੀ ਸੀ ਅੰਮ੍ਰਿਤਸਰ ਦੇ ਵਿੱਚ ਔਰ ਮੈਂ ਵੀ ਉਹਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ। ਉਸ ਸਮੇਂ ਵੀ ਉਹਨਾਂ ਨੇ ਕਾਫੀ ਸਾਰੇ ਵੇਰਵੇ ਜਿਹੜੇ ਆ ਉਹ ਨਸ਼ਰ ਕੀਤੇ ਔਰ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਇਹ ਸਿਆਸੀ ਤੇ ਪ੍ਰਸ਼ਾਸਨਿਕ ਲੋਕਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਜਿਹੜਾ ਮੌਤ ਦਾ ਵਪਾਰ ਹੈ ਪੰਜਾਬ ਦੇ ਵਿੱਚ ਹੋ ਰਿਹਾ। ਔਰ ਇਹਦੇ ਸੰਬੰਧ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਕੋਰਟਸ ਵੀ ਜਿਹੜੀਆਂ ਨੇ ਉਹ ਵੀ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਕੰਕਰੀਟ ਫੈਸਲਾ ਜਿਹੜਾ ਆ ਉਹ ਨਹੀਂ ਲੈ ਸਕੀਆਂ। ਔਰ ਕੇਂਦਰ ਸਰਕਾਰ ਵੀ ਇਹਦੇ ਸੰਬੰਧੀ ਜਿਹੜੀ ਹੈ, ਮੈਨੂੰ ਤਾਂ ਲੱਗਦਾ ਕਿ ਇਹ ਇਹਨਾਂ ਦੀ ਆਪਸੀ ਮਿਲੀ ਭੁਗਤ ਹੀ ਹੈ ਕਿਉਂਕਿ ਕਿਸੇ ਵੀ ਸਾਨੂੰ ਪਤਾ ਕਿ ਜੈਨੋਸਾਈਡ ਦੇ ਵੀ ਵੱਖਰੇ ਵੱਖਰੇ ਜਿਹੜੇ ਨੇ ਉਹ ਤਰੀਕੇ ਹੁੰਦੇ ਆ ਔਰ ਨਸ਼ਾ ਜਿਹੜਾ ਆ ਉਹ ਇੱਕ ਬਹੁਤ ਵੱਡਾ ਕਿਸੇ ਵੀ ਕੌਮ ਦੇ ਯੂਥ ਨੂੰ ਖਾਸ ਕਰਕੇ ਖਤਮ ਕਰਨ ਦਾ ਜਾਂ ਉਹਦੀ ਅਗਲੀ ਨਸਲ ਨੂੰ ਤਬਾਹ ਕਰਨ ਦਾ ਇੱਕ ਬਹੁਤ ਵੱਡਾ ਹਥਿਆਰ ਹੁੰਦਾ। ਇਹ ਮੈਨੂੰ ਤਾਂ ਲੱਗਦਾ ਜੀ ਇਹ ਬਿਲਕੁਲ ਇਸੇ ਤਰ੍ਹਾਂ ਇਹਦੀ ਵਰਤੋਂ ਜਿਹੜੀ ਆ ਹੋ ਰਹੀ ਹੈ। ਪਰ ਹਾਲੇ ਤੱਕ ਤਾਂ ਉਹਨਾਂ ਨੇ ਸਿਰਫ ਜਿਹੜੇ ਵੇਰਵੇ ਨੇ ਉਹੀ ਸਾਂਝੇ ਕਰਨੇ ਸ਼ੁਰੂ ਕੀਤੇ ਆ। ਇਹਨਾਂ ਨੇ ਇਨਕੁਆਇਰੀ ਕੀਤੀ ਸੀ ਜਿਹਦੇ ਵਿੱਚ ਇਹ ਕਹਿੰਦੇ ਆ ਵੀ ਬਹੁਤ ਸਾਰੇ ਨਾਂ ਸੀਗੇ ਤੇ ਉਮੀਦ ਕਰਨੀ ਚਾਹੀਦੀ ਆ ਵੀ ਆਉਂਦੇ ਦਿਨ ਹੀ ਇਹ ਡੀਜੀਪੀ ਸ਼ਸ਼ੀ ਕਾਂਤ ਜਿਹੜੇ ਨੇ ਉਹਨਾਂ ਲੋਕਾਂ ਦੇ ਨਾਮ ਹੀ ਜ਼ਰੂਰ ਲੋਕਾਂ ਦੇ ਸਾਹਮਣੇ ਨਸ਼ਰ ਕਰਨਗੇ ਜਿਹੜੇ ਮੌਤ ਦੇ ਵਪਾਰ ਦੇ ਵਿੱਚ ਸ਼ਾਮਲ ਨੇ। ਤੇ ਅਸੀਂ ਵੀ ਇਹੀ ਉਮੀਦ ਕਰਦੇ ਕਿ ਸਾਰੇ ਨਾਮ ਸਾਹਮਣੇ ਆਏ ਤਾਂ ਕਿ ਸਾਰੀ ਸਿੱਖ ਸੰਗਤਾਂ ਨੂੰ ਪਤਾ ਲੱਗੇ। ਵੀਰ ਜੀ, ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਨੇ ਪਰ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ, ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਆ। ਵਕਤ ਨਾਲ ਸਾਨੂੰ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, ਇੱਥੇ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 the now. We'll be right back after a short break.